योगी सरकार ने यूपी के मदरसों में कराया योग। उन्होंने ये जिहड़ा मदरसा बोर्ड है जिहड़ा यूपी गवर्नमेंट के थल्ले है, उन्होंने तो ऑर्डर कढ़वाया कि भाई 21 जून नूं सारे तुहाडे 16,000 मदरसिਆਂ ਦੇ ਵਿੱਚ सारे स्टूडेंट और टीचर सिर दे उत्ते इस्लामिक टोपी है, दाढ़ी भी रखी हुई है, वो कन्नां दे विच बुझे दे रहे ने, लत्तां पुट्ठियां सीधियां कीतियां होईयां ने। हुण ये है गुलामी। योगा महज एक फिजिकल एक्सरसाइज नहीं है, ये एक हिंदू तवीआ जिन्होंने बाद खा लिया योग मत नूं भी उहदा ये चों इन्हां दा निकलिया होया एक हिंदू डिसिपलिन है। ਜਦੋਂ ਹੁਣ ਗੋਰਿਆਂ ਨੂੰ ਲੱਗਾ ਵੀ ਇਹ ਤਾਂ ਬੜੀ ਮਨੀ ਮੇਕਿੰਗ ਹੈ, ਜਦੋਂ ਗੋਰੇ ਹੀ ਕਈ ਯੋਗਾ ਟੀਚਰ ਬਣ ਕੇ ਉਹਨਾਂ ਨੇ ਆਪਣੇ ਸਕੂਲ ਖੋਲ ਲਏ, ਫਿਰ ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ। ਉਹਨਾਂ ਨੂੰ ਇਟਸ ਅ ਹਿੰਦੂ ਪ੍ਰੈਕਟਿਸ। ਇਹਨਾਂ ਨੇ ਵਿਦਨ ਕਮਿਊਨਿਟੀਜ਼ ਵੀ ਆਪਣਾ ਸੌਦਾ ਵੇਚਿਆ। ਕੁਛ ਗੁਰਦੁਆਰੇ ਇਹ ਤਾਂ ਇੱਕ ਮੂਵਮੈਂਟ ਚੱਲ ਕੇ ਰੁਕ ਗਏ, ਉਹ ਤਾਂ ਯੋਗਾ ਨੂੰ ਐਜ਼ ਏ ਰੈਗੂਲਰ ਜਿਵੇਂ ਕੀਰਤਨ ਜਾਂ ਦੂਜਾ ਇਵੇਂ ਕਰਨਾ ਚਾਹੁੰਦੇ ਸੀ। ਬ੍ਰਾਹਮਣਵਾਦ ਕਿਸ ਤਾਕਤ ਦੇ ਨਾਲ ਇਕੱਲਾ ਰਿਲੀਜੀਅਸ ਜਾਂ ਸਮਾਜਿਕ ਅਰੀਨਾ 'ਚ ਨਹੀਂ, ਪੋਲੀਟੀਕਲੀ 1 ਬਿਲੀਅਨ 400 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਉੱਤੇ ਹਾਵੀ ਹੋ ਕੇ ਉਹਨਾਂ ਦਾ ਜੀਣਾ ਕਿਵੇਂ ਦੂਭਰ ਕੀਤਾ ਹੈ। ब्रेक तो बाद तुहाडा सब का भरपूर स्वागत है। सो व्यूअर्स प्रोग्राम ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਵਿਸ਼ੇ ਨਾਲ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 21 ਜੂਨ ਦਾ ਦਿਨ ਹਿੰਦੂ ਤਵੀਆਂ ਨੇ ਇੰਟਰਨੈਸ਼ਨਲ ਯੋਗਾ ਡੇ ਵਜੋਂ ਐਲਾਨਿਆ ਹੋਇਆ ਹੈ। ਸੋ ਭਾਰਤੀ ਇਸ ਕਦਰ ਇੱਕ ਨਾਜ਼ੀ ਫਾਸ਼ੀਵਾਦੀ ਮੁਲਕ ਬਣ ਚੁੱਕਾ ਹੈ ਕਿ ਉਸ ਵੱਲੋਂ ਹਿੰਦੂ ਤਵੀ ਵਿਚਾਰਧਾਰਾ ਜ਼ਬਰਦਸਤੀ ਸਰਕਾਰੀ ਜ਼ਬਰ ਨਾਲ ਘੱਟ ਗਿਣਤੀਆਂ ਤੇ ਥੋਪੀ ਜਾ ਰਹੀ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ यूपी की योगी सरकार ने सरकारी हुक्म नाल यूपी के 16,000 के करीब इस्लामिक स्कूलों यानी कि मदरसियां के विद्यार्थियों और अध्यापकों को जबरदस्ती योगा करने ते मजबूर किया। सो इस बारे आप गलबात करन जा रहे हैं। सो असीं चाहांगे कि तुसीं इस तरह बने रहना, देखण सुन लई एंड लिखण लई तुहाडा सब दा बहुत बहुत शुक्रिया जी। राज साहब की कहना चाहोगे? देखो, पंजाबी दा अखाण है जिहदी कोठी विच दाणे उहदे कमले भी सियाणे। और ਜ਼ਾਹਰ ਹੈ ਸਾਡੇ ਇੱਕ ਮਿੱਤਰ ਕਹਿੰਦੇ ਹੁੰਦੇ ਨੇ ਕਿ ਅੱਜ ਹਿੰਦੂ ਤਵੀਆਂ ਦੇ ਕੋਲ ਰਾਜ ਹੈ, ਇਹਨਾਂ ਦਾ ਗੋਹਾ ਵੀ ਵਿਕਦਾ ਹੈ ਤੇ ਇਹਨਾਂ ਦੀਆਂ ਗਾਵਾਂ ਦਾ ਮੂਤਰ ਵੀ ਵਿਕਦਾ ਹੈ। ਇਹ ਰਾਜ ਦੇ ਕ੍ਰਿਸ਼ਮੇ ਹੁੰਦੇ ਨੇ। ਬਿਲਕੁਲ। ਜਿਨ੍ਹਾਂ ਦੇ ਕੋਲ ਸਿਆਸੀ ਪਾਵਰ ਹੁੰਦੀ ਹੈ ਉਹ ਕਿਵੇਂ ਆਪਣੀ ਨਖਿੱਧ ਮਰੀਅਲ ਜਿਹੜੀਆਂ ਉਹਨਾਂ ਦੀਆਂ ਰਸਮਾਂ ਹੁੰਦੀਆਂ ਨੇ ਜਾਂ ਉਹਨਾਂ ਦਾ ਜਿਹਨੂੰ ਵਿਰਸਾ ਬਣਾ ਦਿੱਤਾ ਜਾਂਦਾ ਹੈ ਉਸ ਨੂੰ ਉਹ ਲਿਸ਼ਕਾ ਪੁਸ਼ਕਾ ਕੇ ਕੋਈ ਹੋਰ ਪੁਸ਼ਾਕ ਪਹਿਨਾ ਕੇ ਫਿਰ ਇਸ ਲੈਵਲ ਦੇ ਉੱਤੇ ਸਾਹਮਣੇ ਉਭਾਰਦੇ ਨੇ ਕਿ ਬਹੁਤ ਸਾਰੇ ਲੋਕ ਇਨੀਸ਼ੀਅਲੀ ਕਿਉਰਿਓਸਿਟੀ ਕਰਕੇ ਔਰ ਹੌਲੀ ਇੰਨੇ ਜ਼ੋਰ ਦੇ ਨਾਲ ਪ੍ਰਚਾਰਿਆ ਜਾਂਦਾ ਹੈ, ਉਸ ਨੂੰ ਬਾਰ-ਬਾਰ ਉਸ ਨੂੰ ਦੁਹਰਾਇਆ ਜਾਂਦਾ ਹੈ ਕਿ ਉਹਨਾਂ ਨੂੰ ਵੀ ਲੱਗਣ ਲੱਗ ਜਾਂਦਾ ਹੈ ਕਿ ਭਾਈ ਇਹਦੇ 'ਚ ਜ਼ਰੂਰ ਕੁਛ ਹੈ। ਹੁਣ ਜ਼ਾਹਰ ਹੈ ਕਿ ਹਿੰਦੂ ਤਵਾ ਜਾਂ ਜਿਸ ਨੂੰ ਬ੍ਰਾਹਮਣਵਾਦ ਕਿਹਾ ਜਾਏ ਉਹ ਤਾਂ ਸਭ ਤੋਂ ਦੁਨੀਆ ਦੀ ਜੇ ਕੋਈ ਡਿਸਕ੍ਰਿਮੀਨੇਟਰੀ ਕੋਈ ਵਰਸਟ ਕਿਸਮ ਦੀ ਨਸਲਵਾਦੀ ਵਿਚਾਰਧਾਰਾ ਆਈਡੀਓਲੋਜੀ ਹੈ ਤੇ ਉਹ ਬ੍ਰਾਹਮਣ ਮਤ ਹੈ, ਜਿਹਦੇ 'ਚ ਜਨਮ ਤੋਂ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ 4 ਜਾਤਾਂ ਔਰ ਉਹਨਾਂ ਦੇ ਅੱਗੋਂ ਕਈ ਹਜ਼ਾਰ ਸਬ ਜਾਤਾਂ ਜਿਹਨੂੰ ਪਾਤ ਕਿਹਾ ਜਾਂਦਾ ਜਾਂ ਗੋਤ ਕਿਹਾ ਜਾਂਦਾ, ਉਹਦੇ ਨਾਲ ਇਨਸਾਨੀ ਸਮਾਜ ਨੂੰ ਕਿਵੇਂ ਵੰਡਿਆ ਹੋਇਆ। ਫਿਰ ਜੇ ਤੁਸੀਂ ਇਸ ਮਤ ਦਾ ਮੂਲ ਰੂਪ ਦੇ ਵਿੱਚ ਬੁੱਤ ਪ੍ਰਸਤੀ ਦੇਖੋ, 33 ਕਰੋੜ ਦੇਵੀ ਦੇਵਤਿਆਂ ਦੇ ਨਾਂ ਥੱਲੇ ਜਿਹਨੂੰ ਮਰਜ਼ੀ ਜਿਹੜਾ ਹੈ ਉਹ ਬ੍ਰਾਹਮਣ ਜਿਹੜੇ ਪੁਜਾਰੀ ਕਲਾਸ ਜਿਨ੍ਹਾਂ ਦੇ ਕੋਲ ਪਾਵਰ ਹੈ ਜਿਹਨੂੰ ਮਰਜ਼ੀ ਦੇਵੀ ਬਣਾ ਦੇਣ, ਜਿਹਨੂੰ ਮਰਜ਼ੀ ਦੇਵਾ ਬਣਾ ਦੇਣ, ਜਿਹਦਾ ਮਰਜ਼ੀ ਜਿਹੜਾ ਹੈ ਜੋ ਮਰਜ਼ੀ ਬਣਾ ਦੇਣ। ਔਰ ਇਸ ਦੇ ਬਾਵਜੂਦ ਤੁਸੀਂ ਦੇਖੋਗੇ ਜੇ ਅਸੀਂ ਅੱਜ ਵੀ ਇਹ ਕਹਿੰਦੇ ਹਾਂ ਕਿ ਜੀ 700 ਮਿਲੀਅਨ ਤੋਂ ਜ਼ਿਆਦਾ ਠੀਕ ਹੈ, ਅਸੀਂ ਕਈ ਵਾਰ ਆਪਣੀ ਡਿਸਕਸ਼ਨ 'ਚ ਵੀ ਦਲਿਤ ਬੈਕਵਰਡ ਕਲਾਸਿਸ OBC ਉਹਨਾਂ ਦੀ ਵੀ ਲੀਡਰਸ਼ਿਪ ਕਹਿੰਦੀ ਹੈ ਵੀ ਸਾਨੂੰ ਹਿੰਦੂ ਨਾ ਕਹੋ, ਜਾਂ ਜਦੋਂ ਹਿੰਦੂ ਕਹਿ ਕੇ ਬੁਰਾ ਭਲਾ ਕਿਹਾ ਜਾਂਦਾ ਤੇ ਅਸੀਂ ਵੀ ਵਿੱਚ ਹੀ ਆ ਜਾਂਦੇ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਲਟੀਮੇਟਲੀ ਜਿਵੇਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿਦਾਰ ਮੇਂ ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ। ਹੁਣ ਗੌਤਮ ਨੇ ਇਹੀ ਗੱਲਾਂ ਕਹੀਆਂ ਸੀ ਜਿਹੜੀਆਂ ਜਿਨ੍ਹਾਂ ਨੂੰ ਮੈਂ ਦੁਹਰਾ ਰਿਹਾ, ਜਿਹੜੀ ਕਿ ਸਿੱਖੀ ਚੋਂ ਨਿਕਲੀ ਹੈ ਕਿ ਕੋਈ ਜ਼ਾਤ ਪਾਤ ਨਹੀਂ ਹੈ, ਸਭ ਇਨਸਾਨ ਬਰਾਬਰ ਨੇ, ਹਰ ਇੱਕ ਦੇ ਉੱਤੇ ਦਇਆ ਕਰੋ। ਔਰ ਉਹਨੇ ਬਨਾਰਸ ਤੋਂ ਕੁਛ ਕਿਲੋਮੀਟਰ ਦੂਰ
ਸਾਰਨਾਥ ਖਲੋ ਕੇ ਉਹਨੇ ਕਿਹਾ ਸੀ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ, ਪਰ ਅੱਜ ਤੁਸੀਂ ਦੇਖੋ ਬ੍ਰਾਹਮਣਵਾਦ ਕਿਸ ਤਾਕਤ ਦੇ ਨਾਲ ਕੱਲਾ ਰਿਲੀਜੀਅਸ ਜਾਂ ਸਮਾਜਿਕ ਅਰੀਨਾ 'ਚ ਨਹੀਂ, ਪੋਲੀਟੀਕਲੀ 1 ਬਿਲੀਅਨ 400 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਉੱਤੇ ਹਾਵੀ ਹੋ ਕੇ ਉਹਨਾਂ ਦਾ ਜੀਣਾ ਕਿਵੇਂ ਦੂਬਰ ਕੀਤਾ ਹੈ। ਕਿਵੇਂ ਜਿਹੜੀ ਦਲਿਤ ਨੇ 100 ਮਿਲੀਅਨ ਤੋਂ ਜ਼ਿਆਦਾ, ਇੰਨੇ ਹੀ ਜਿਹੜੇ ਨੇ ਉਹ ਸ਼ਡਿਊਲ ਟਰਾਈਬ ਨੇ, ਔਰ 200 ਮਿਲੀਅਨ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਨੇ, 30 ਮਿਲੀਅਨ ਤੋਂ ਜ਼ਿਆਦਾ ਸਿੱਖ ਨੇ, ਇੰਨੇ 30 ਮਿਲੀਅਨ ਤੋਂ ਜ਼ਿਆਦਾ ਈਸਾਈ ਨੇ, ਉਹਨਾਂ ਦੇ ਉੱਤੇ ਕਿਵੇਂ ਸਿਆਸੀ ਪਾਵਰ ਦੇ ਨਾਲ, ਪੋਲੀਟੀਕਲ ਪਾਵਰ ਦੇ ਨਾਲ ਹਿੰਦੂਤਵਾ ਦੀ ਇਸ ਜਿਹੜੀ ਡਿਸਕ੍ਰਿਮੀਨੇਟਰੀ ਆਈਡੀਓਲੋਜੀ ਹੈ ਉਹਨੂੰ ਹਾਵੀ ਕੀਤਾ। ਹਰ ਕੱਲੀ ਗੱਲ ਇਹ ਨਹੀਂ ਹੈ। ਤੁਸੀਂ ਜਦੋਂ ਹੁਣ ਉਹਨਾਂ ਦੇ ਕੋਲ ਇੱਕ ਨੰਬਰ ਹੈ, ਇੱਕ ਇੰਨਾ ਵੱਡੇ ਮੁਲਕ ਦੇ ਉੱਤੇ ਬ੍ਰਾਹਮਣਵਾਦ ਜੱਫਾ ਮਾਰ ਕੇ ਬੈਠਾ ਹੈ, ਆਪਣਾ ਝੂਠ ਉਹ ਯੂਨਾਈਟਿਡ ਨੇਸ਼ਨਸ ਰਾਹੀਂ ਇੰਟਰਨੈਸ਼ਨਲੀ ਵੀ ਵੇਚਣ 'ਚ ਕਾਮਯਾਬ ਹੁੰਦੇ ਨੇ। ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਇੰਟਰਸਟ ਲਈ ਜਿਹੜੀਆਂ ਉਹਨਾਂ ਨੇ ਲੌਬੀਜ਼ ਬਣਾਈਆਂ ਉਹਨਾਂ ਰਾਹੀਂ ਵੀ ਜਾ ਉਹ ਵੇਚਦੇ ਨੇ। ਜੇ ਨਹੀਂ ਹੈ ਤਾਂ ਘੱਟੋ ਘੱਟ ਉਹਨਾਂ ਦੇ ਹਮਦਰਦ ਹੁਣ ਇੰਨੇ ਕੁ ਬਾਹਰ ਨੇ ਆਪਣੇ ਵਪਾਰਕ ਹਿੱਤਾਂ ਲਈ ਕਿ ਉਹਦੇ ਤੇ ਪਰਦਾਪੋਸ਼ੀ ਕਰਦੇ ਨੇ। ਨਰਿੰਦਰ ਮੋਦੀ 2014 'ਚ ਪ੍ਰਧਾਨ ਮੰਤਰੀ ਬਣਦਾ ਔਰ ਉਦੋਂ ਦਾ ਇਹਨੇ 2 ਸਾਲ ਕੋਵਿਡ ਦੇ ਵਿੱਚੋਂ ਕੱਢ ਦਿਓ, ਜਦੋਂ ਨਿਕਲਿਆ ਨਹੀਂ ਹੈ ਉਹਨੇ ਟੈਚੀ ਆਪਣੇ ਤਿਆਰ ਹੀ ਰੱਖੇ ਹੁੰਦੇ ਨੇ ਬਾਹਰਲੇ ਮੁਲਕਾਂ 'ਚ ਆਉਣ ਦੇ, ਦੌਰਿਆਂ ਦੇ, ਔਰ ਉਹਦੇ 'ਚ ਆਪਣਾ ਝੂਠ ਵੇਚਦਾ ਉਸ ਤੋਂ ਪਹਿਲਾਂ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ RSS ਤੋਂ ਵਧੀਆ ਕੋਈ ਈਵੈਂਟ ਮੈਨੇਜਰ ਨਹੀਂ ਹੈ। ਉਹ ਹਰ ਚੀਜ਼ ਨੂੰ ਇਵੇਂ ਬਣਾ ਕੇ ਪੇਸ਼ ਕਰਦੇ ਨੇ ਕਿ ਹੁਣ ਇੱਕ ਮੁਲਕ ਜਿਹਦੇ 'ਚ 47 ਲੱਖ ਲੋਕ, ਇਹ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੇ 47 ਲੱਖ ਲੋਕ ਕੋਵਿਡ ਨਾਲ ਮਰ ਗਏ ਹੋਣ, ਉਹ ਦੁਨੀਆ 'ਚ ਇਹ ਸੌਦਾ ਵੇਚ ਰਿਹਾ ਹੋਏ, ਦੇਖੋ ਜੀ ਅਸੀਂ ਤਾਂ ਵੈਕਸੀਨ ਬਣਾਈ ਕੋਵਿਡ ਦੀ, ਦੇਖੋ ਜੀ ਅਸੀਂ ਕਿਵੇਂ ਵੈਲ ਹੈਂਡਲ ਕੀਤਾ ਸਾਰੇ ਨੂੰ। ਇਸ ਤੋਂ ਵੱਧ ਕੇ ਤਾਂ ਹੋਰ ਉਹ ਸਾਡੀਆਂ ਅੱਖਾਂ ਸਾਹਮਣੇ ਨਜ਼ਰ ਆ ਰਿਹਾ ਕੀ ਹੋਇਆ, ਔਰ ਕਿਵੇਂ ਜਿਹੜੀਆਂ ਲੱਖਾਂ ਲਾਸ਼ਾਂ ਬਿਨਾਂ ਆਕਸੀਜਨ ਤੋਂ ਜਿਹੜੇ ਨੇ ਲੱਖਾਂ ਲੋਕ ਮਰੇ, ਔਰ ਉਹਨਾਂ ਦੀਆਂ ਡੈੱਡ ਬਾਡੀਜ਼ ਦੀ ਵੀ ਕਿਵੇਂ ਬੇਹੁਰਮਤੀ ਹੋਈ। ਲੇਕਿਨ ਜੇ ਦੁਨੀਆ 'ਚ ਕਿਸੇ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਇਹਨਾਂ ਨੇ ਲਤਾੜਨ ਦੀ ਕੋਸ਼ਿਸ਼ ਕੀਤੀ, ਤੁਸੀਂ ਇਹ ਡੇਟਾ ਕਿਉਂ ਵਰਤਿਆ, ਉਹ ਡੇਟਾ ਨਹੀਂ ਵਰਤਿਆ, ਇਹ ਉਹ, ਮਤਲਬ ਭੰਬਲ ਭੂਸਾ ਪਾ ਦਿਓ ਤੇ ਉਹਦੇ 'ਚੋਂ ਆਪਣਾ ਕੰਮ ਕੱਢ ਲਓ। ਹੁਣ ਮੋਦੀ ਦੇ ਰਿਪੀਟਡ ਬਾਹਰ ਆਉਣ ਨਾਲ ਯੂਨਾਈਟਿਡ ਨੇਸ਼ਨਸ ਵਾਲੇ ਤਾਂ ਉਹੀ ਗਟਲੈਸ, ਟੁੱਥਲੈਸ, ਸਪਾਈਨਲੈਸ ਲੋਕ ਨੇ। ਕਿਵੇਂ ਇਹਨਾਂ ਦੇ ਰੈਪਸ ਨੇ ਵਿਦਨ ਪ੍ਰਭਾਵਿਤ ਕੀਤਾ ਕਿ ਯੂਨਾਈਟਿਡ ਨੇਸ਼ਨਸ ਰਾਹੀਂ ਉਹਨਾਂ ਨੇ ਇਹ ਕਰਵਾਇਆ ਜੀ 21 ਜੂਨ ਦਾ ਦਿਨ, ਜਿਹੜਾ ਅੱਜ ਦਾ ਦਿਨ ਹੈ, ਇੰਟਰਨੈਸ਼ਨਲ ਯੋਗਾ ਡੇ। ਪਹਿਲਾਂ ਉਹਨਾਂ ਨੇ ਯੋਗਾ ਨੂੰ ਭੁਲੇਖਾ ਪਾ ਕੇ ਵੇਚਿਆ ਬਾਹਰਲਿਆਂ ਆਮ ਜਿਹੜੇ ਵਲਨਰੇਬਲ ਅਮਰੀਕਨ ਤਾਂ ਸਭ ਤੋਂ ਜ਼ਿਆਦਾ, ਇਹਨਾਂ ਦੀ ਆਪਣੀ ਕੋਈ ਤਹਿਜ਼ੀਬ ਹੀ ਨਹੀਂ ਹੈ। ਈਸਾਈਅਤ ਦੇ ਵਿੱਚ ਜਿਹੜਾ ਉਹ ਉਸ ਕਿਸਮ ਦਾ ਹੀ ਕੰਮ ਹੈ ਇਹਨਾਂ ਦਾ। ਔਰ ਉਹਨਾਂ ਨੇ ਕਿਵੇਂ ਪਹਿਲਾਂ ਤਾਂ ਯੋਗਾ ਦੀ ਮਾਰਕੀਟਿੰਗ ਕੀਤੀ ਕਿ ਜੀ ਇਹ ਤਾਂ ਫਿਜ਼ੀਕਲ ਐਕਸਰਸਾਈਜ਼ ਹੈ ਫਿਟ ਰੱਖਣ ਦੀ, ਔਰ ਅਸੀਂ ਰਿਪੀਟਡਲੀ, ਮੇਰੇ ਕੋਲ ਵਕਤ ਨਹੀਂ ਹੈ ਕਿ ਭਾਈ ਇਹਦਾ ਆਧਾਰ ਕਿਵੇਂ ਪਤੰਜਲੀ ਦਾ ਅਸ਼ਟਾਂਗ ਯੋਗ ਹੈ। ਪਤੰਜਲੀ ਜਿਹੜਾ ਯੋਗਾ ਜਾਂ ਯੋਗ ਮਤ ਹੈ, ਇਹ ਇੱਕ ਪਾਰਟ ਫਾਰਮ ਆਫ ਫੇਥ ਸੀ ਜਿਹੜਾ ਬੁੱਧਿਜ਼ਮ ਦੇ ਕੁਝ ਇੰਟਰਨਲ ਡਿਸਿਪਲਿਨ ਔਰ ਹਿੰਦੂ ਧਰਮ ਦੇ ਸੰਨਿਆਸ ਚੋਂ ਨਿਕਲਿਆ। ਔਰ ਯੋਗਾ ਮਹਿਜ਼ ਇੱਕ ਫਿਜ਼ੀਕਲ ਐਕਸਰਸਾਈਜ਼ ਨਹੀਂ ਹੈ, ਇਹ ਇੱਕ ਹਿੰਦੂ ਤਵੀਆਂ ਜਿਹਨੂੰ ਬਾਅਦ 'ਚ ਖਾ ਲਿਆ ਯੋਗ ਮਤ ਨੂੰ ਵੀ, ਉਹਦਾ ਇਹ ਚੋਂ ਇਹਨਾਂ ਦਾ ਨਿਕਲਿਆ ਹੋਇਆ ਇੱਕ ਹਿੰਦੂ ਡਿਸਿਪਲਿਨ ਹੈ ਜਿਹਦਾ ਅਲਟੀਮੇਟ, ਹੁਣ ਜੇ ਯੋਗਾ ਕਰਦੇ ਆ ਤੁਹਾਡੇ ਤੋਂ ਮੰਤਰ ਉਹ OM ਪੜ੍ਹਾ ਰਹੇ ਨੇ, ਔਰ ਉਹੀ ਤੁਸੀਂ ਹਿੰਦੂ ਮੰਦਰਾਂ 'ਚ, ਜਾਂ ਸਾਡਾ ਇੱਕ ਟੀਚਰ ਮੈਥਮੈਟਿਕਸ ਦਾ ਹੁੰਦਾ ਸੀ ਸ਼ਰਮਾ, ਉਹਨੇ ਜਦੋਂ ਕਲਾਸ 'ਚ ਵੜਨਾ ਉਹਨੇ ਸਾਰੀ ਕਲਾਸ ਨੂੰ ਕਹਿਣਾ ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ, ਕਿ ਮੈਂ ਓਮ, ਔਰ ਉਹ ਓਮ ਉਹਨਾਂ ਦਾ ਬੇਸ ਹੈ। ਹੁਣ ਇਹ ਹੈ ਵੀ ਜੇ ਸਿੱਖਾਂ 'ਚੋਂ ਕੁਛ ਭਜਨ ਯੋਗੀ ਵਰਗੇ ਜਿਹੜੇ ਨੇ ਉਹ ਨਿਕਲੇ, ਉਹਨਾਂ ਨੇ ਆਪਣਾ ਸੌਦਾ ਵੇਚਣਾ ਸੀ, ਉਹਨਾਂ ਨੇ ਕਿਹਾ ਚਲੋ ਤੁਸੀਂ ਓਮ ਨਹੀਂ ਤੁਸੀਂ ਵਾਹਿਗੁਰੂ ਕਹਿ ਲਓ। ਹੁਣ ਇਹ ਮਤਲਬ ਇਹ ਹੈ ਕਿ ਕਿਸ ਅੰਦਾਜ਼ 'ਚ ਇਹਨਾਂ ਨੇ ਵਿਦਨ ਕਮਿਊਨਿਟੀਜ਼ ਵੀ ਆਪਣਾ ਸੌਦਾ ਵੇਚਿਆ। ਕੁਛ ਗੁਰਦੁਆਰੇ ਇਹ ਤਾਂ ਇੱਕ ਮੂਵਮੈਂਟ ਚੱਲ ਕੇ ਰੁਕ ਗਏ, ਉਹ ਤਾਂ ਯੋਗਾ ਨੂੰ ਐਜ਼ ਏ ਰੈਗੂਲਰ ਜਿਵੇਂ ਕੀਰਤਨ ਜਾਂ ਦੂਜਾ ਇਵੇਂ ਕਰਨਾ ਚਾਹੁੰਦੇ ਸੀ ਕਿ ਭਾਈ ਇਹ ਭਾਈ ਹਿੰਦੂ ਧਰਮ ਦਾ ਉਹਨਾਂ ਦੇ ਡਿਸਪਲਿਨ ਦਾ ਹਿੱਸਾ ਹੈ, ਇਹ ਮਹਿਜ਼ ਐਕਸਾਈਜ਼ ਦਾ ਨਾਂ ਨਹੀਂ ਹੈ। ਲੇਕਿਨ ਇਹਨਾਂ ਨੇ ਇਹਨਾਂ ਨੂੰ ਵੇਚਿਆ। ਪਰ ਇਹ ਵੀ ਜਦੋਂ ਹੁਣ ਗੋਰਿਆਂ ਨੂੰ ਲੱਗਾ ਵੀ ਇਹ ਤਾਂ ਬੜੀ ਮਨੀ ਮੇਕਿੰਗ ਹੈ, ਜਦੋਂ ਗੋਰੇ ਹੀ ਕਈ ਯੋਗਾ ਟੀਚਰ ਬਣ ਕੇ ਉਹਨਾਂ ਨੇ ਆਪਣੇ ਸਕੂਲ ਖੋਲ੍ਹ ਲਏ, ਫਿਰ ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ, ਨੋ ਇਟਸ ਅ ਹਿੰਦੂ ਪ੍ਰੈਕਟਿਸ, ਇਟਸ ਨਾਟ ਜਸਟ ਫਿਜ਼ੀਕਲ, ਇਟ ਇਜ਼ ਫਲਾ। ਉਹਨਾਂ ਨੇ ਕਿਹਾ ਵੀ ਲੈ ਕੇ ਅਸੀਂ ਆਏ ਸੀ ਲੁੱਟਣ ਲਈ, ਅੱਗੋਂ ਇਹ ਗੋਰੇ ਵਪਾਰੀ ਸਾਡੇ ਵੀ ਪਿਓ ਨਿਕਲੇ ਨੇ ਲੁੱਟ ਕੇ ਤੁਰ ਪਏ। ਹੁਣ ਉਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਇਸ ਲੈਵਲ ਤੇ ਕੀਤਾ। ਇੱਥੇ ਟਾਈਮ ਸਕੁਏਅਰ 'ਚ ਕੋਵਿਡ ਤੋਂ ਪਹਿਲਾਂ ਇਹ ਮੋਦੀ ਸੀ ਜਾਂ ਕੌਣ ਉਹਦੇ ਮਿਨਿਸਟਰ,
ਕਿੰਨੇ ਹਜ਼ਾਰ ਬੰਦਾ ਪੁੱਠਾ ਪਾ ਕੇ ਜਿਵੇਂ ਬਾਂਦਰ ਲਟਕ ਰਿਹਾ ਹੁੰਦਾ, ਕਦੇ ਲੱਤਾਂ ਉੱਤੇ ਨੇ ਕਦੇ ਦੂਜਾ ਨੇ, ਉਹ ਤਾਂ ਬਾਂਦਰਾਂ ਤੋਂ ਵੱਧ ਕੇ ਵਧੀਆ ਯੋਗਾ ਕੌਣ ਕਰਦਾ ਹੈ ਜੀ? ਉਹਨਾਂ ਨੂੰ ਉਹ ਵੈਸੇ ਉਹਨਾਂ ਨੇ ਆਪਣਾ ਬਣਾਇਆ ਹੋਇਆ। ਹੁਣ ਮੈਂ ਕਹਿਣਾ ਨਹੀਂ ਕਿ ਕਿਹੜੇ ਬਾਂਦਰ ਨੂੰ ਕੀ ਕਹਿੰਦੇ ਨੇ, ਲੇਕਿਨ ਇਸ ਕਿਸਮ ਦਾ ਜਿਹੜਾ ਉਹ ਕ੍ਰੀਏਟ ਕਰਕੇ ਫਿਰ ਇਹਨੂੰ UN ਵੱਲੋਂ ਜਦੋਂ ਇਹ ਬਣਾਇਆ, ਫਿਰ ਇਹਨਾਂ ਨੂੰ ਬਾਕੀਆਂ 'ਚ ਵੇਚਿਆ ਇਹਨਾਂ ਨੇ ਕਿ ਦੇਖੋ ਜੀ ਉਹ ਤਾਂ UN ਨੇ ਵੀ ਮਾਨਤਾ ਦੇ ਦਿੱਤੀ ਜੀ, ਇੰਟਰਨੈਸ਼ਨਲੀ ਵੀ ਜੀ, ਫਲਾਣਾ ਵੀ ਜੀ, ਉੱਥੇ ਉਹਨੇ ਯੋਗਾ ਜ਼ਰੂਰੀ ਹੁਣ ਕਿਵੇਂ ਇਹ ਬਰੂਟ ਸਿਆਸੀ ਤਾਕਤ ਦੇ ਨਾਲ ਇਸ ਕਨਸੈਪਟ ਨੂੰ ਇੰਪਲੀਮੈਂਟ ਕਰ ਰਹੇ ਨੇ। ਪ੍ਰਧਾਨ ਮੰਤਰੀ ਤੋਂ ਹੁਣ 21 ਅੱਜ ਦਾ ਦਿਨ ਹੈ, ਕੋਈ ਸੂਬਾ ਐਸਾ ਨਹੀਂ ਹੈ ਉਹਦੇ 'ਚ ਮਿਨਿਸਟਰਾਂ ਤੋਂ ਲੈ ਕੇ ਦੂਜੇ ਉਹਨਾਂ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਸੀ ਜੀ, ਤੁਸੀਂ ਇੰਨੇ ਹਜ਼ਾਰ ਬੰਦਾ ਕੋਈ ਬਾਹਰ ਕਾਰਪੈਟਸ ਰੱਖ ਕੇ ਬੈਠਾ, ਕੋਈ ਦੂਜਾ ਯੋਗਾ ਕਰ ਜੀ ਸਦਕੇ ਕਰਨ ਉਹਨਾਂ ਦਾ। ਲੇਕਿਨ ਸਰਕਾਰੀ ਤੌਰ ਤੇ ਸਕੂਲਾਂ 'ਚ ਸਬਜੈਕਟ ਵੀ ਬਣਾ ਦਿੱਤੇ। ਹੁਣ ਯੂਪੀ ਜਿੱਥੇ ਗੁੰਡਾ ਆਦਿੱਤਿਆਨਾਥ ਯੋਗੀ ਦੀ ਹਕੂਮਤ ਹੈ, ਔਰ ਉਹ ਕਿਵੇਂ ਡੀਫਰੈਂਚਾਈਜ਼ ਕੀਤਾ ਹੈ ਮੁਸਲਮਾਨਾਂ ਨੂੰ। ਕੋਈ ਉਹਨਾਂ ਦਾ ਸੈਂਟਰਲ ਕੈਬਨਿਟ ਦੇ ਵਿੱਚ ਕੋਈ ਮੁਸਲਮਾਨ ਮਿਨਿਸਟਰ ਨਹੀਂ ਹੈ, ਲੇਕਿਨ ਕਿਵੇਂ ਉਹ ਇਸਲਾਮ ਦਾ ਮਜ਼ਹਬ ਜਿਸ ਦੇ ਵਿੱਚ ਇਸ ਕਿਸਮ ਦੇ ਕਿਸੇ ਵੀ ਜਿਹੜੀ ਹੈ ਉਹ ਚੀਜ਼ ਦੀ ਥਾਂ ਨਹੀਂ ਹੈ, ਉਹਨਾਂ ਨੂੰ ਕਿਵੇਂ ਹਿੰਦੂ ਬਣਾਇਆ ਜਾ ਰਿਹਾ। ਮੈਂ ਜਿਹੜੀ ਸਟੋਰੀ ਹੈ BBC ਦੀ ਹਿੰਦੀ ਸਰਵਿਸ ਚੋਂ ਕੱਢੀ ਹੈ, योगी सरकार ने यूपी के मदरसों में कराया योग। हुण यूपी दे विच लगभग 16,000 ਜਿਹੜੇ ਨੇ ਮਦਰਸੇ ਨੇ। ਮਦਰਸੇ ਜਿਹੜੇ ਨੇ ਉਹ ਰੈਗੂਲੇਟ ਤਾਂ ਹੁੰਦੇ ਨੇ ਗਵਰਨਮੈਂਟ ਰਾਹੀਂ, ਕਿਉਂਕਿ ਉਹਨਾਂ ਦਾ ਮਦਰਸਾ ਬੋਰਡ ਹੈ, ਪਰ ਮਦਰਸਿਆਂ ਦੇ ਵਿੱਚ ਜ਼ਾਹਰ ਹੈ ਮਦਰਸਾ ਲਫ਼ਜ਼ ਆਪਣੇ ਆਪ 'ਚ ਇਸਲਾਮਿਕ ਸਕੂਲ ਨੂੰ ਬਾਕੀ ਸਾਰੇ ਸਬਜੈਕਟ ਪੜ੍ਹਾਏ ਜਾਂਦੇ ਨੇ, ਲੇਕਿਨ ਇਸਲਾਮ ਦੀ ਟੀਚਿੰਗ ਕੁਰਾਨ ਮਜੀਦ ਦੀ ਉਹ ਜ਼ਰੂਰੀ ਹੁੰਦੀ ਹੈ। ਲੇਕਿਨ ਹੁਣ ਉਹਨਾਂ ਨੇ ਇਹ ਜਿਹੜਾ ਮਦਰਸਾ ਬੋਰਡ ਹੈ ਜਿਹੜਾ ਯੂਪੀ ਗਵਰਨਮੈਂਟ ਦੇ ਥੱਲੇ ਹੈ, ਉਹਨਾਂ ਤੋਂ ਆਰਡਰ ਕਢਵਾਇਆ ਕਿ ਭਾਈ 21 ਜੂਨ ਨੂੰ ਸਾਰੇ ਤੁਹਾਡੇ 16,000 ਮਦਰਸਿਆਂ ਦੇ ਵਿੱਚ ਸਾਰੇ ਸਟੂਡੈਂਟ ਔਰ ਟੀਚਰ, ਔਰ ਪਿਕਚਰਸ ਨੇ ਦਰਸ਼ਕ 'ਚ ਸਾਡੀ ਟੈਕਨੀਕਲ ਟੀਮ ਦਿਖਾ ਰਹੀ ਹੋਏ, ਔਰ ਸਿਰ ਦੇ ਉੱਤੇ ਇਸਲਾਮਿਕ ਟੋਪੀ ਹੈ, ਦਾੜੀ ਵੀ ਰੱਖੀ ਹੋਈ ਹੈ, ਉਹ ਕੰਨਾਂ ਦੇ ਵਿੱਚ ਬੁੱਝੇ ਦੇ ਰਹੇ ਨੇ, ਲੱਤਾਂ ਪੁੱਠੀਆਂ ਸਿੱਧੀਆਂ ਕੀਤੀਆਂ ਹੋਈਆਂ ਨੇ। ਹੁਣ ਇਹ ਹੈ ਗੁਲਾਮੀ ਜਿਹੜੀ ਚੀਜ਼, ਔਰ ਇਹ ਪੂਰੀ ਖਬਰ ਦੀ ਡੀਟੇਲ ਹੈ। ਤੇ ਉਹ ਇਹ ਕਹਿ ਰਹੇ ਨੇ ਜੀ ਦੇਖੋ ਇਹ ਤਾਂ ਸਾਡਾ ਉਪਹਾਰ ਹੈ, ਇਹ ਤਾਂ ਅਸੀਂ ਗਿਫਟ ਕੀਤਾ ਹੈ ਕਿ ਕਿਵੇਂ ਜਿਹੜਾ ਇੰਨੀ ਵੱਡੀ ਆਬਾਦੀ, ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਵੀ ਸਾਡਾ ਮਕਸਦ ਹੈ ਕਿ ਵੀ ਇਹ ਜਿੱਥੇ ਬਾਕੀ ਭਾਰਤ ਵਿਕਾਸ ਕਰ ਰਿਹਾ ਯੋਗਾ ਦੇ ਨਾਲ, ਸਰੀਰ ਵੀ ਫਿੱਟ, ਮਾਈਂਡ ਵੀ ਫਿੱਟ, ਉੱਥੇ 20 ਕਰੋੜ ਮੁਸਲਮਾਨ ਪਿੱਛੇ ਕਿਉਂ ਰਹਿ ਜਾਣ। ਅਸੀਂ ਇਹ ਸਮਝਦੇ ਹਾਂ ਵੀ ਇਹ ਮਦਰਸਿਆਂ 'ਚ ਸਟੂਡੈਂਟਸ ਦੀ ਐਕਟੀਵਿਟੀ ਦਾ ਪੱਕਾ ਇੱਕ ਹਿੱਸਾ ਬਣਨਾ ਚਾਹੀਦਾ ਹੈ। ਇਹ ਸਾਰੇ ਦੇ ਨਾਲ ਉਹਨਾਂ ਨੇ ਫਿਰ ਈਵਨ ਕੁਛ ਦੇ ਫੇਕ ਜਿਹੇ ਇੰਟਰਵਿਊ ਸਟੂਡੈਂਟ, ਹਾਂਜੀ ਹਾਂ ਅਸੀਂ ਤਾਂ ਭਾਰਤ ਮਾਤਾ ਦੇ ਪੁੱਤਰ ਹੈ, ਯੋਗਾ ਤਾਂ ਸਾਡਾ ਬਹੁਤ ਜ਼ਰੂਰੀ ਹੈ, ਅਸੀਂ ਬਹੁਤ ਦੇਸ਼ ਭਗਤ ਹੈ। ਇਹ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ, ਅੱਜ ਉਹਨਾਂ ਦਾ ਗੋਹਾ ਵੀ ਵਿਕ ਰਿਹਾ ਹੈ, ਉਹਨਾਂ ਦਾ ਗਊ ਮੂਤਰ ਵੀ ਸਾਰੀਆਂ ਬਿਮਾਰੀਆਂ ਦਾ ਰਾਜ ਕਰ ਰਿਹਾ। ਔਰ ਹੁਣ ਇਸਲਾਮਿਕ ਸਕੂਲਾਂ ਦੇ ਵਿੱਚ ਜ਼ਬਰਦਸਤੀ, ਔਰ ਇਹ ਇਕੱਲਾ ਇਹ ਨਹੀਂ ਹੈ ਕਿਉਂਕਿ ਸਟੋਰੀ ਅੱਜ ਇਹਦੇ ਨਾਲ ਰਿਲੇਟਡ ਮੈਂ ਕੱਢੀ ਹੈ ਖਾਲਸਾ ਸਕੂਲਾਂ ਦੂਸਰਿਆਂ ਤੀਸਰਿਆਂ 'ਚ ਵੀ। ਹੁਣ ਜਿਹੜੇ ਈਵਨ ਦਿੱਲੀ ਦੇ ਸਕੂਲਾਂ ਦੇ ਹਵਾਲੇ ਨਾਲ ਉਹ ਹੱਥ ਥਾੜੀਆਂ ਫੜਾ ਕੇ ਬੱਚਿਆਂ ਤੋਂ ਆਰਤੀ ਕਰਵਾ ਰਹੇ ਹੁੰਦੇ ਨੇ, ਔਰ ਉਹਨਾਂ ਨੂੰ ਉਸ ਪਾਸੇ, ਔਰ ਮਾਪਿਆਂ ਨੂੰ ਵੀ ਕੋਈ ਔਡ ਨਹੀਂ ਲੱਗ ਰਿਹਾ, ਕਿਉਂਕਿ ਇਹ ਹੁੰਦਾ ਕਿ ਜਿਹੜੇ ਕਲਚਰ ਫਿਰ ਡੋਮੀਨੇਟ ਕਰਦੇ ਨੇ, ਜੇ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਵੀ ਹੋਏ, ਉਹ ਤਾਂ ਜੇ ਕੋਈ ਇਤਰਾਜ਼ ਵੀ ਕਰਦਾ ਹੋਏਗਾ ਬੱਚਾ ਤੇ ਉਹਨੂੰ ਇਹ ਫੀਅਰ ਹੋਣਾ ਵੀ ਟੀਚਰ ਮੇਰੀ ਜਿਹੜੀ ਆ ਗਲਤ ਰਿਪੋਰਟ ਨਾ ਕਰ ਦਿਓ। ਮਾਪੇ ਵੀ ਕਹਿੰਦੇ ਹੋਣੇ ਨੇ ਚੁੱਪ ਕਰਕੇ ਬਹਿ ਜਾ, ਔਰ ਤੁਸੀਂ ਉੱਥੇ ਦੇਖੋਗੇ ਕਿ ਭਾਈ ਜੇ ਹੁਣ ਉੱਥੇ ਜਿੰਨੇ ਤੁਹਾਨੂੰ ਆਪਣੇ ਲੀਡਰ ਵੀ ਨਜ਼ਰ ਆਉਣਗੇ ਜਿਨ੍ਹਾਂ ਨੂੰ ਲੋਕ ਅਕਾਲੀ ਕਹਿੰਦੇ ਸੀ, ਕਿੱਡੇ ਵੱਡੇ ਵੱਡੇ ਤਿਲਕ ਮੱਥੇ ਤੇ ਲਾਏ ਹੁੰਦੇ ਨੇ, ਔਰ ਇਹ ਦੱਸਣ ਦੇ ਲਈ ਕਿ ਜੀ ਅਸੀਂ ਬਿਲਕੁਲ ਅਸੀਂ ਵੀ ਹਿੰਦੂਤਵਾ ਦੇ ਹਾਂ ਔਰ ਅਸੀਂ ਪੂਰੇ ਦੇਸ਼ ਭਗਤ ਹੈ। ਇਹ ਪੋਲੀਟੀਕਲ ਪਾਵਰ ਦਾ ਕ੍ਰਿਸ਼ਮਾ ਹੁੰਦਾ। ਇਹੀ ਗੱਲ ਗੁਲਾਮੀ ਦੇ ਜਿਹੜੇ ਸਿੰਬਲ ਨਿਸ਼ਾਨੀਆਂ ਗੁਰੂ ਨਾਨਕ ਸਾਹਿਬ ਨੇ ਬਿਆਨੀਆਂ ਸੀ ਕਿ ਜ਼ਬਾਨ ਕਿਵੇਂ ਬਦਲ ਜਾਂਦੀ ਹੈ, ਬਿਲਕੁਲ ਕਿਵੇਂ ਪਹਿਰਾਵਾ ਬਦਲ ਜਾਂਦਾ ਹੈ, ਕਿਵੇਂ ਫੂਡ ਬਦਲ ਜਾਂਦਾ ਹੈ, ਔਰ ਇਹ ਹੁੰਦਾ ਹੈ ਕਿ ਅਲਟੀਮੇਟਲੀ ਜਿਹੜਾ ਰਾਜਾ ਹੁੰਦਾ ਹੈ, ਔਰ ਇਸ ਤੋਂ ਹੀ ਇੱਕ ਕਹਾਵਤ ਇਹਨਾਂ ਦੀ ਸੰਸਕ੍ਰਿਤ ਦੀ ਹੈ, ਯਥਾ ਰਾਜਾ ਤਥਾ ਪ੍ਰਜਾ, ਕਿ ਜੋ ਜਿਹਾ ਬਾਦਸ਼ਾਹ ਹੁੰਦਾ ਹੈ ਉਹ ਜਿਹੀ ਪ੍ਰਜਾ। ਹੁਣ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ ਉਹਨਾਂ ਦੀ ਜ਼ਬਾਨ ਵੀ ਚੱਲ ਰਹੀ ਹੈ, ਉਹਨਾਂ ਦੇ ਤਿਉਹਾਰ ਵੀ ਜਿਹੜੇ ਨੇ ਉਹ ਨੈਸ਼ਨਲ ਹੋ ਗਏ ਨੇ, ਔਰ ਉਹਨਾਂ ਦਾ ਜਿਹੜਾ ਕੂੜ ਕਬਾੜ ਹੈ ਉਸ ਨੂੰ ਵੀ ਜਿਹੜਾ ਬੜਾ ਲਿਸ਼ਕਾ ਪਿਸ਼ਕਾ ਕੇ
ਜਿਹੜਾ ਹੈ ਉਹ ਪਰੋਸਿਆ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।